हाँ जी। ਉਸ ਤੋਂ ਪਹਿਲੇ ਤੁਹਾਡਾ ਨਾਮ ਕੀ ਰੱਖਿਆ ਸੀ ਮਾਪਿਆਂ ਨੇ? मेरे नाम मखनी। ਮੱਖਣੀ। हाँ। ਤੇ ਤੁਹਾਡੇ ਵਾਲਦ ਦਾ ਕੀ ਨਾਂ ਸੀ? दारा। ਸਰਦਾਰਾ। हाँ। ਤੇ ਤੁਹਾਡੀਆਂ ਭੈਣਾਂ ਦੇ ਕੀ ਨਾਂ ਸਨ? एक दा नाम भी दो सी, ਹਾਂ। फिर सारे छोटी। ਅੱਛਾ। ते जेड़ी मेथों छोटी है ओदे नां असां पिछे जे मुसलमान होए हैं, पहलू नां ओदे दुर्गी सी। अच्छा। ते पिछों ओदे नां ऐमना धर छड्या। अच्छा अच्छा अच्छा। ते जेड़ी वड्डी सी ओदे नां ओ लोटमार बथेरी होई सी। जवाना बच्चियां छड्ड के जदों भज्जे न उदों डल पुराने खूह सन, उधर खूह बहुते न। अच्छा। ते खूहां विच ही छालां मार दित्तियां अपनी इज्जत वास्ते। अच्छा, कुड़ियां ने? कुड़ियां ने कोई कमादां विच वड़ गई, कोई किथे लुक गई। अच्छा। बस इदां इदां न सिखण फिर इदां कीती, बहुत बेअदबी कीती। ओए होए होए। एक बंदा मेरे अखीं वेखदियां ही ਹਾਂਜੀ। पच्छियां हैन पईयां हियां उथे बेलने ते। अच्छा। बेलने ते पच्छियां, ਉਹ ਪੱਛੀਆਂ ਹੇਠਾਂ ਲੁਕ ਗਿਆ। ਉਹਨਾਂ ਫਿਰ ਉਤੋਂ ਬਰਛੀਆਂ ਮਾਰੀਆਂ। ਤੁਸੀਂ ਆਪਣੀ ਅੱਖਾਂ ਨਾਲ ਦੇਖਿਆ? ਅੱਖਾਂ ਨਾਲ ਮੈਨੂੰ ਸਾਰੀ ਹੋਸ਼ ਹੈ। ਉਹਨਾਂ ਨੂੰ ਪਤਾ ਸੀ ਵੀ ਅਸੀਂ ਉਹਦੇ ਇੱਥੇ ਛੱਡ ਕੇ ਆਏ ਹਾਂ। ਤੇ ਮੈਨੂੰ ਪਤਾ ਨਹੀਂ ਸੀ ਵੀ ਕਿੱਥੇ ਗਏ ਨੇ, ਕਿਹੜੇ ਜ਼ਿਲ੍ਹੇ ਗਏ ਨੇ ਤੇ ਕਿਹੜੇ ਨੇ। ਮੈਂ ਫਿਰ ਇੱਥੇ ਜਾਂਦੀ ਰਹੀ ਗੁਰਦੁਆਰੇ ਨਨਕਾਣਾ ਸਾਹਿਬ। ਨਹੀਂ, ਸੱਚੇ ਸੌਦੇ। ਅੱਛਾ। ਜਦੋਂ ਗੱਡੀਆਂ ਆਵਣ ਉਦੋਂ ਚਲੀ ਜਾਵਾਂ, ਜਦੋਂ ਆਵਣ ਉਦੋਂ ਚਲੀ ਜਾਵਾਂ। ਉਹਨਾਂ ਫਿਰ ਨਾ ਇੱਕ ਵਾਰੀ ਬੜਾ ਮੇਰੇ ਨਾਲ ਤਾਮਨ ਕੀਤਾ। ਉਹਨਾਂ ਆਖਿਆ, ਮੈਂ ਉਹਨਾਂ ਅੱਗੇ ਰੋਈ ਕਰ ਲਾਈ। ਉਹਨੇ ਮੇਰੀਆਂ ਤਸਵੀਰਾਂ ਲਾਈਆਂ। ਤੁਸੀਂ ਕੀ ਕਿਹਾ ਉਹਨਾਂ ਨੂੰ ਦੱਸਿਆ? ਮੈਂ ਕਿਹਾ ਮੇਰੇ ਪੇਕੇ ਉਧਰ ਆਏ। ਉਹ ਆਖਣ ਲੱਗੇ ਵੀ ਅੰਮਾ ਜੀ ਅਸੀਂ ਨਾ ਭਾਵੇਂ ਜੋ ਮਰਜ਼ੀ ਹੋਵੇ ਮੁਸਲਮਾਨ ਤਾਮਨ ਨਹੀਂ ਕਰਦੇ। ਉਹਨੇ ਇੰਨਾ ਮੇਰਾ ਤਾਮਨ ਕੀਤਾ ਜੇ ਨਾ ਆਖਣ ਦੀ ਗੱਲ ਨਹੀਂ। ਆਖਣ ਲੱਗੇ ਮੇਰੀਆਂ ਤਸਵੀਰਾਂ ਲਾਈਆਂ, ਫਿਰ ਅਖਬਾਰਾਂ ਉਹਨਾਂ ਛਪਾਈਆਂ ਉਧਰ ਜਾ ਕੇ। ਅੱਛਾ। ਅਖਬਾਰਾਂ ਛਪਾਈਆਂ ਤੇ ਜਿਹੜਾ ਮੇਰੇ ਵੱਟੇ ਵਿੱਚ ਸੀ ਨਾ ਉਹਨੂੰ ਪਤਾ ਲੱਗਾ ਵੀ ਅਸੀਂ ਉੱਥੇ ਛੱਡ ਕੇ ਆਏ ਹਾਂ। ਜਦੋਂ ਆਖਰੀ ਮੁਲਾਕਾਤ ਹੋਈ ਮਾਂ ਪਿਓ ਨਾਲ? ਹਾਂਜੀ, ਮੇਰੀ ਮਾਂ ਆਈ ਸੀ ਲੈਣ। ਜਦੋਂ ਸਿਰਹੱਦੀ ਤੇ ਚਲੇ ਗਏ ਨਾ, ਹਾਂਜੀ, ਬਈ ਰਾਤ ਨੂੰ ਲੰਘ ਜਾਣਾ। ਉਹਨਾਂ ਨੇ ਤੁਹਾਨੂੰ ਮਿਲ ਕੇ ਗਏ ਸੀ ਕਿ ਅਸੀਂ ਚਲੇ ਜਾਣਾ? ਹਾਂਜੀ, ਮੈਨੂੰ ਕੱਲੀ ਨੂੰ ਦੱਸ ਗਏ। ਤੁਹਾਨੂੰ ਜ਼ੋਰ ਨਹੀਂ ਲਾਇਆ ਕਿ ਚੱਲ ਕੁੜੀਏ ਤੂੰ ਵੀ ਨਾਲ? ਜ਼ੋਰ ਲਾਇਆ ਸੀ। ਸਿਰਫ ਮੈਂ ਇੱਕ ਬੇਟੇ ਵਾਸਤੇ ਰਹਿ ਗਈ। ਕੋਈ ਬੇਟਾ ਪੁੱਛਿਆ ਸੀ, ਬੇਟਾ ਕੋਈ ਨਿਕਾਹ ਨਾ। ਅੱਛਾ। ਇਹਦੇ ਵਾਸਤੇ ਹਾਰ ਉਹਨੇ ਮੇਰੇ ਗਲ ਵਿੱਚ ਪਾਏ। ਮਠਿਆਈ ਜਾ ਕੇ ਉੱਥੇ ਦੇ ਤੇ ਆਪਣੇ ਪਿੰਡ ਵੰਡੀ। ਲੋਕੀ ਆਖਣ ਤੁਸੀਂ ਮਠਿਆਈ ਵੰਡਣੀ ਪਈ ਸੀ, ਸਾਡੀ ਭੈਣ ਮਰੀ ਜਿੰਦਾ ਹੋ ਗਈ। ਸਾਡੀ ਭੈਣ ਮਰੀ ਜਿੰਦਾ ਹੋ ਗਈ। ਅੱਲਾ ਜਾਣਦਾ ਪੁੱਤ, ਮੈਨੂੰ ਤੇ ਹੋਏ ਤੇ ਨਹੀਂ ਉਹਨਾਂ ਉਤਰਨ ਦਿੱਤਾ। 2-3 ਵਾਰੀ ਮੈਨੂੰ ਸੋਨੇ ਦੀਆਂ ਵਾਲੀਆਂ ਪਾਈਆਂ ਉਹਨਾਂ ਨੇ। अस्सलामुअलैकुम, सत श्री अकाल, आदाब दोस्तों। मैं अजय इमराना, तुसी देख रहे हो सब दा पंजाब यूट्यूब चैनल। जिस तरह तुसी कहानियां 47 दियां सुनते हो, हर बजुर्ग दी, हर माँ दी, हर घर दी वक्री कहानी सुनने नूं मिलदी है। अज दी कहानी गुजरात दे रहन वाले हिंदू परिवार दी कहानी है, जिहड़ा 47 दे हल्लियां दे विच मुसलमान होया ते 47 तो बाद इत्थे हसदा वसदा उन्हां दा परिवार किस तरह 1960 विच पाकिस्तान छड्ड के हिंदुस्तान चला जांदा है ते उन्हां दी एक 16 साल दी बच्ची पाकिस्तान किस तरह रह जांदी है। वो कहानी सुनन वास्ते अज उस माँ दे कोल पहुँचे हैं। माँ 40 साल तक अपने खानदान की उड़ीक करती रही कि कोई खत पत्तर पाउणगे तो मेरा उन्हां नाल राबता होएगा, लेकिन 40 साल तक ना कोई खत आया तो ना कोई राबता होया। फिर माँ जदों भी सिख हिंदुस्तान तो पाकिस्तान आंदे सी ते माँ गुरद्वारियां दे विच जांदी सी कि कोई अल्लाह दा बंदा मेरी गल सुनेगा, शायद वो जानदा होएगा मेरे परिवार नूं।
ਫਿਰ ਇੱਕ ਐਸੇ ਤਰ੍ਹਾਂ ਦਾ ਹੀ ਇੱਕ ਫਰਿਸ਼ਤਾ ਆਇਆ ਜਿਹਨੇ ਮਾਂ ਦੀ ਕਹਾਣੀ ਸੁਣੀ ਤੇ ਉਸ ਦੀਆਂ ਤਸਵੀਰਾਂ ਲਈਆਂ ਤੇ ਜਾ ਕੇ ਉੱਥੇ ਅਖਬਾਰ ਦੇ ਵਿੱਚ ਇਹਨਾਂ ਦੀ ਖਬਰ ਲਾਈ। ਉਹ ਅਖਬਾਰ ਦੇ ਵਿੱਚ ਲੱਗੀ ਖਬਰ ਜਦੋਂ ਇਹਨਾਂ ਦੇ ਖਾਨਦਾਨ ਨੇ ਪੜ੍ਹੀ ਤੇ ਫਿਰ ਉਹਨਾਂ ਦੇ ਨਾਲ ਇਹਨਾਂ ਦਾ 40 ਸਾਲ ਬਾਅਦ ਰਾਬਤਾ ਹੋਇਆ। ਮਾਂ ਹਮੇਸ਼ਾ ਆਪਣੀ ਮਾਂ ਨੂੰ, ਆਪਣੀ ਭੈਣਾਂ ਨੂੰ ਤੇ ਆਪਣੇ ਵਾਲਿਦ ਨੂੰ ਤੇ ਆਪਣੇ ਭਰਾ ਨੂੰ ਯਾਦ ਕਰਕੇ ਰੋਂਦੀ ਰਹੀ। ਜਦੋਂ 40 ਸਾਲ ਬਾਅਦ ਇਹਨਾਂ ਦਾ ਰਾਬਤਾ ਹੋਇਆ ਤੇ ਇਹਨਾਂ ਨੂੰ ਪਤਾ ਚੱਲਿਆ ਨਾ ਮੇਰੀ ਮਾਂ ਜਿਉਂਦੀ ਹੈ, ਨਾ ਪਿਓ ਤੇ ਨਾ ਮੇਰਾ ਇੱਕੋ ਇੱਕ ਭਰਾ, ਤੇ ਜਿਉਂਦੀਆਂ ਸਨ ਤੇ ਸਿਰਫ 2 ਭੈਣਾਂ। 40 ਸਾਲ ਬਾਅਦ ਜਦੋਂ ਉਹਨਾਂ ਦੀ ਆਪਸ 'ਚ ਮੁਲਾਕਾਤ ਹੁੰਦੀ ਹੈ, ਮਾਂ ਪਾਕਿਸਤਾਨ ਤੋਂ ਹਿੰਦੁਸਤਾਨ ਜਾਂਦੀ ਹੈ, ਉਹ ਕਿਹੜੇ ਲਮਹਾਤ ਸਨ, ਕਿਸ ਤਰ੍ਹਾਂ ਇਹਨਾਂ ਦੀ ਮਿਲਣੀ ਹੋਈ, ਸਾਰੀ ਗੱਲਬਾਤ ਪੁੱਛਾਂਗੇ ਮਾਂ ਦੀ ਜ਼ੁਬਾਨੀ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। जी अस्सलाम वालेकुम। माँ जी हौसला करो, थोड़ा जा हौसला करो, हौसला करो। हौसला करो। आज तुहाडी जिहड़ी वीडियो है ना तुहाडे घर वालियां ने समझो वेखनी है। तुसीं उन्हां नूं हੱਸਦੇ नजर आओ, तुसीं रोंदे नजर ना आओ उन्हां नूं। माँ जी अपना नाम दस देना। गुरशैद बीबी। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਂ ਸੀ? ਸਰਦਾਰਾ। ਹਾਂਜੀ ਸਰਦਾਰਾ। ਸਰਦਾਰਾ। ਤੇ ਮਾਂ ਦਾ ਆਪਣੀ ਦਾ ਕੀ ਨਾਂ ਸੀ? ਆਸ਼ਾ। ਆਸ਼ਾ। ਆਸ਼ਾ ਬੀਬੀ। ਮਾਂ ਜੀ ਹੌਸਲਾ ਕਰੋ। ਮਾਂ ਜੀ ਆਪਣਾ ਉਸ ਵੇਲੇ ਪਿੰਡ ਕਿਹੜਾ ਸੀ? ਉਹ ਪਿੰਡ ਕੀ ਨਾਂ ਦੱਸੋ ਉਹਦਾ? ਗੁਜਰਾਤ ਹੀ ਹੋਰਾਂ। ਹਾਂਜੀ 50 ਕੁੰਜਾਂ। 50 ਸ਼ਹਿਰ ਹੈ। ਅੱਛਾ ਕੁੰਜਾਂ ਸ਼ਹਿਰ। 50 ਇਹ ਕਿਹੜੇ ਜ਼ਿਲ੍ਹੇ 'ਚ ਆਉਂਦਾ? ਗੁਜਰਾਤ। ਅੱਛਾ ਗੁਜਰਾਤ 'ਚ ਆਉਂਦਾ। ਸਹੀ ਹੋ ਗਿਆ। ਇਹ ਜਿਹੜਾ ਤੁਹਾਡਾ ਸ਼ਹਿਰ ਸੀ ਵਾਹਵਾ ਵੱਡਾ ਸ਼ਹਿਰ ਸੀ ਉਸ ਵੇਲੇ? ਬੜਾ ਸ਼ਹਿਰ ਹੈ। ਬੜਾ ਸ਼ਹਿਰ। ਸਹੀ ਹੋ ਗਿਆ। ਆਪਣੀ ਬਰਾਦਰੀ ਕਿਹੜੀ ਹੈ? ਬਾਜ਼ੀਗਰ। ਬਾਜ਼ੀਗਰ। ਸੰਧੂ ਬਾਜ਼ੀਗਰ। ਹਾਂਜੀ ਸੰਧੂ। ਤੁਹਾਡੇ ਵਾਲਿਦ ਜਿਹੜੇ ਤੁਹਾਡੇ ਚਾਚੇ ਬਾਬੇ ਉਹ ਜਿਹੜਾ ਬਾਜ਼ੀਗਰਾਂ ਦਾ ਕੰਮ ਸੀ ਉਹ ਕਰਦੇ ਹੁੰਦੇ ਸੀ ਉਸ ਵੇਲੇ? ਹਾਂਜੀ ਵਪਾਰ। ਮੇਰਾ ਪਿਓ ਤੇ ਵਪਾਰ ਕਰਦਾ ਸੀ। ਵਪਾਰ ਕਰਦੇ ਸੀ? ਹਾਂ ਬੱਕਰਿਆਂ ਦਾ। ਤੇ ਬਾਕੀ ਜਿਹੜੇ ਰਿਸ਼ਤੇਦਾਰ ਸੀ ਉਹ ਵੀ ਬਸ ਏਦਾਂ ਹੀ ਮਿਹਨਤ ਮਜ਼ਦੂਰੀ ਕਰਦੇ। ਅੱਛਾ 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 ਅੱਛਾ। ਉਹ ਪਿਛਲੇ ਜ਼ਮਾਨਿਆਂ 'ਚ ਕਰਦੇ ਹੁੰਦੇ ਸੀ ਨਾ, ਬਾਜ਼ੀਗਰ ਆਉਂਦੇ ਹੁੰਦੇ ਸੀ ਪਿੰਡਾਂ 'ਚ ਵੀ, ਉਹ ਕੰਮ ਵੀ ਕਰਦੇ ਰਹੇ ਨੇ ਆਪਣੇ ਬਜ਼ੁਰਗ? ਹਾਂਜੀ ਬਾਜੀ ਵੀ ਪਾਉਂਦੇ ਸਨ। ਅੱਛਾ ਤੁਹਾਡਾ ਬਾਜ਼ੀਗਰਾਂ ਵਿੱਚ ਕੋਈ ਮਸ਼ਹੂਰ ਬੰਦਾ ਵੀ ਹੋਇਆ ਜਿਹਦਾ ਨਾਂ ਸੀ? ਉਧਰ ਕੋਈ ਨਹੀਂ ਸਾ ਤੇ ਹੈ ਸੀ ਇੱਥੇ। ਇੱਥੇ ਕੀ ਨਾਂ ਸੀ ਉਹਨਾਂ ਦਾ? ਤਫੈਲ। ਅੱਛਾ ਤਫੈਲ। ਹਾਂਜੀ ਵਾਹ ਜੀ ਵਾਹ। ਮੇਰਾ ਭਣਵਈਆ ਸੀ। ਅੱਛਾ ਅੱਛਾ ਅੱਛਾ। ਜਦੋਂ ਪਾਕਿਸਤਾਨ ਬਣਿਆ ਉਹਦੀ ਕਿੰਨੀ ਕੁ ਉਮਰ ਸੀ ਤੁਹਾਡੀ? ਉਮਰ ਮੇਰੀ ਬੱਚੀ ਇੱਥੇ 15-16 ਸਾਲਾਂ ਦੀ ਸੀ। ਮੈਨੂੰ ਸਾਰਾ ਹੀ ਪਤਾ ਜਦੋਂ ਲੁੱਟ ਮਾਰ ਹੁੰਦੀ ਸੀ। ਲੋਕੀ ਸਿੱਖਾਂ ਨੂੰ ਲੁੱਟ ਲਿਆਉਂਦੇ ਸੀ। ਪੰਡਾਂ ਬਨ ਮੇਰੇ ਮਾਪੇ ਜਾਂਦੇ ਸਨ, ਪੰਡਾਂ ਰਜਾਈਆਂ ਬਨ ਲਿਆਉਣੀਆਂ, ਭਾਂਡੇ ਲੈ ਆਉਣੇ, ਲੁੱਟ ਮਾਰ ਹੋਣੀ, ਫਿਰ ਸਿੱਖ ਭੱਜ ਜਾਂਦੇ ਸੀ ਤੇ ਚੁੱਕ ਲਿਆਉਂਦੇ, ਸਮਾਨ ਚੁੱਕ ਲਿਆਉਂਦੇ ਸਨ। ਅੱਛਾ ਹਾਂ। ਜਿਹੜਾ ਤੁਹਾਡਾ ਸ਼ਹਿਰ ਸੀ, ਤੁਹਾਡੇ ਮਹੱਲੇ ਦੇ ਵਿੱਚ ਵੀ ਸਿੱਖਾਂ ਦੇ ਘਰ ਹੈ ਸਨ? ਹਾਂਜੀ ਹੁਣ ਵੀ ਚਵਾਰੇ ਉਹਨਾਂ ਦੇ ਹੁਣ ਵੀ ਆਣ। ਮੇਰਾ ਪੁੱਤ ਜਾਂਦਾ ਉੱਥੇ। ਹਿੰਦੂਆਂ ਦੇ ਘਰ ਵੀ ਸਨ? ਹਾਂ ਹਿੰਦੂਆਂ ਦੇ ਵੀ ਘਰ ਸਨ ਤੇ ਹੁਣ ਤੇ ਮੁਸਲਮਾਨਾਂ ਮਹੱਲਾ। ਅੱਛਾ ਅੱਛਾ ਅੱਛਾ। ਤੇ ਮਾਂ ਜੀ ਇਹ ਦੱਸੋ ਜਿਹੜਾ ਤੁਹਾਡਾ ਸ਼ਹਿਰ ਸੀ ਜਾਂ ਮਹੱਲਾ ਸੀ ਉਹਦੇ ਵਿੱਚ ਜਦੋਂ ਸਿੱਖ ਤੇ ਮੁਸਲਮਾਨ ਤੇ ਹਿੰਦੂ ਰਹਿੰਦੇ ਸੀ ਆਪਸ ਚ ਕਿਦਾਂ ਦੇ ਤਲਕਾਤ ਹੁੰਦੇ ਸੀ? ਤਲਕ ਬੜਾ ਹੁੰਦਾ ਸੀ। ਮੇਰੇ ਪਿਓ ਦਾ ਬੜਾ ਤਲਕ ਹੁੰਦਾ, ਕਸਾਈਆਂ ਨਾਲ ਬੜਾ ਤਲਕ ਹੁੰਦਾ, ਵਪਾਰ ਕਰਦਾ ਸੀ ਤੇ ਉਹਦਾ ਬੜਾ ਤਲਕ ਹੁੰਦਾ ਸੀ। ਅੱਛਾ ਪਿਆਰ ਮੁਹੱਬਤ ਹੈ ਸੀ ਸਿੱਖਾਂ ਨਾਲ? ਹਾਂਜੀ। ਵਾਹ ਜੀ ਵਾਹ। ਅੱਛਾ ਮਾਂ ਜੀ ਉਹ ਬਚਪਨ ਦੀਆਂ ਯਾਦਾਂ ਤੁਹਾਡੇ ਅੰਦਰ ਹੋਣੀਆਂ ਨੇ, ਜਦੋਂ ਇਕੱਠੇ ਰਹਿੰਦੇ ਸੀ ਉਦੋਂ ਸਿੱਖਾਂ ਦੀਆਂ ਕੁੜੀਆਂ ਤੁਹਾਡੇ ਘਰਾਂ ਚ ਆਉਂਦੀਆਂ ਹੋਣੀਆਂ, ਤੁਸੀਂ ਉਹਨਾਂ ਦੇ ਘਰਾਂ ਚ ਜਾਂਦੀਆਂ ਹੋਣੀਆਂ। ਹਾਂਜੀ। ਕੋਈ ਪਰਹੇਜ਼ ਤੇ ਨਹੀਂ ਸੀ ਕਰਦੇ ਉਹ ਲੋਕ? ਨਾ ਪਰਹੇਜ਼, ਕੋਈ ਪਰਹੇਜ਼ ਨਹੀਂ ਸੀ। ਅੱਛਾ ਮੈਨੂੰ ਦੱਸੋ ਜਦੋਂ ਹੱਸਦੇ ਵਸਦੇ ਘਰ ਉਜੜੇ ਨੇ, 47 ਦੀ ਵੰਡ ਹੋਈ, ਉਸ ਵੇਲੇ ਆਲੇ ਦੁਆਲੇ ਤੁਹਾਡੇ ਮਹੱਲੇ ਦੇ ਵਿੱਚ ਕੀ ਕੁਛ ਹੋਇਆ ਸੀ? ਕੋਈ ਅੱਗਾਂ ਛੱਗਾਂ ਲੱਗੀਆਂ ਸੀ, ਲੁੱਟਮਾਰ ਹੋਈ ਸੀ? ਉਹ ਲੁੱਟਮਾਰ ਬਥੇਰੀ ਹੋਈ ਸੀ। ਜਵਾਨਾਂ ਬੱਚੀਆਂ ਛੱਡ ਕੇ ਜਦੋਂ ਭੱਜੇ ਨਾ ਉਦੋਂ ਡੱਲ ਪੁਰਾਣੇ ਖੂਹ ਸਨ, ਉਧਰ ਖੂਹ ਬਹੁਤੇ ਨੇ। ਅੱਛਾ। ਤੇ ਖੂਹਾਂ ਵਿੱਚ ਹੀ ਛਾਲਾਂ ਮਾਰ ਦਿੱਤੀਆਂ। ਆਪਣੀ ਇਹ
ਇੱਜ਼ਤ ਵਾਸਤੇ ਅੱਛਾ ਕੁੜੀਆਂ ਨੇ। ਕੁੜੀਆਂ ਨੇ। ਕੋਈ ਕਮਾਦਾਂ ਵਿੱਚ ਵੜ ਗਈ ਹੈ, ਕੋਈ ਕਿੱਥੇ ਲੁਕ ਗਈ ਹੈ। ਅੱਛਾ ਬਸ ਏਦਾਂ ਨਾ ਸਿੱਖਾਂ ਨੇ ਫਿਰ ਏਦਾਂ ਕੀਤੀ, ਬਹੁਤ ਬੇਅਦਬੀ ਕੀਤੀ। ਓਏ ਹੋਏ ਹੋਏ। ਇੱਕ ਬੰਦਾ ਮੇਰੇ ਅੱਖੀਂ ਵੇਖਦਿਆਂ ਹੀ ਹਾਂਜੀ। ਪੱਛੀਆਂ ਐਨ ਪਈਆਂ ਹੋਈਆਂ ਉੱਥੇ ਬੇਲਨੇ ਤੇ। ਅੱਛਾ ਬੇਲਨੇ ਤੇ ਪੱਛੀਆਂ, ਉਹ ਪੱਛੀਆਂ ਹੇਠਾਂ ਲੁਕ ਗਿਆ। ਉਹਨਾਂ ਫਿਰ ਉੱਤੋਂ ਬਰਛੀਆਂ ਮਾਰੀਆਂ। ਤੁਸੀਂ ਆਪਣੀ ਅੱਖਾਂ ਨਾਲ ਦੇਖਿਆ? ਅੱਖਾਂ ਨਾਲ। ਓਏ ਮੈਨੂੰ ਸਾਰੀ ਹੋਸ਼ ਹੈ। ਹਾਲੀ ਮੈਂ 100 ਸਾਲ ਤੋਂ ਉੱਤੇ ਹਾਂ ਕਿਉਂ ਕਰਮ। ਹਾਂਜੀ 100 ਸਾਲ ਤੋਂ ਮੇਰੀ ਉਮਰ ਉੱਤੇ ਹੈ। ਹੋਏ ਹੋਏ ਤੇ ਹੋਏ। ਏਦਾਂ ਉਹਨਾਂ ਤੇ ਜਿਹੜੇ ਮੁਸਲਮਾਨ ਸੀ ਮਹੱਲੇ ਵਾਲੇ ਤੁਹਾਡੇ ਘਰ ਵੀ ਹੋਣੇ ਨੇ ਉਸ ਵੇਲੇ ਤੁਹਾਡੀ ਬਰਾਦਰੀ ਮੁਸਲਮਾਨ ਸੀ? ਨਹੀਂ ਜੀ, ਹਾਂ ਅਸੀਂ ਹਿੰਦੂ ਸੀ ਅੱਛਾ ਉਦੋਂ ਹਿੰਦੂ ਸੀ। ਉਦੋਂ ਮਾਂ ਜੀ ਤੁਹਾਡਾ ਬਾਅਦ ਵਿੱਚ ਫਿਰ ਜਦੋਂ ਰੌਲਾ ਪਿਆ ਨਾ ਹਾਂ ਫਿਰ ਬਾਅਦ ਵਿੱਚ ਮੁਸਲਮਾਨ ਹੁੰਦੇ ਗਏ। ਅੱਛਾ ਜਦੋਂ 47 ਦੀ ਵੰਡ ਹੋਈ ਹੈ ਹਾਂਜੀ ਉਸ ਤੋਂ ਪਹਿਲੇ ਤੁਹਾਡਾ ਨਾਮ ਕੀ ਰੱਖਿਆ ਸੀ ਮਾਪਿਆਂ ਨੇ? ਮੇਰੇ ਨਾਮ ਮੱਖਣੀ। ਮੱਖਣੀ। ਹਾਂ। ਤੇ ਤੁਹਾਡੇ ਵਾਲਦ ਦਾ ਕੀ ਨਾਂ ਸੀ? ਉਹਦੇ ਨਾਲ ਉਹ ਸੀ ਸਰਦਾਰਾ। ਸਰਦਾਰਾ। ਹਾਂ। ਤੇ ਤੁਹਾਡੀਆਂ ਭੈਣਾਂ ਦੇ ਕੀ ਨਾਂ ਸਨ? ਇੱਕ ਦਾ ਨਾਂ ਮੀਦੋ ਸੀ। ਹਾਂ। ਜਿਹੜੀ ਸਾਰਿਆਂ ਛੋਟੀ। ਅੱਛਾ। ਤੇ ਜਿਹੜੀ ਮੇਥੋਂ ਛੋਟੀ ਹੈ ਉਹਦੇ ਨਾਂ ਅਸਾਂ ਪਿੱਛੇ ਜੇ ਮੁਸਲਮਾਨ ਹੋਏ ਆ ਪਹਿਲੋਂ ਨਾਂ ਉਹਦੇ ਦੁਰਗੀ ਸੀ। ਅੱਛਾ। ਤੇ ਪਿੱਛੋਂ ਉਹਦੇ ਨਾਂ ਐਮਨਾ ਧਰ ਛੱਡਿਆ। ਅੱਛਾ ਅੱਛਾ ਅੱਛਾ। ਤੇ ਜਿਹੜੀ ਵੱਡੀ ਸੀ ਉਹਦੇ ਨਾਂ ਮੇਰੋ। ਅੱਛਾ। ਮੇਰਾ ਉਹਦਾ ਸ਼ੁਰੂ ਤੋਂ ਮੇਰਾ ਨਾਂ ਰੱਖਿਆ। ਅੱਛਾ ਅੱਛਾ ਅੱਛਾ। ਏਦਾਂ ਬਸ ਨਾਂ ਫਿਰ ਤੇ ਬਦਲਾ। ਜਿਹੜੇ ਤੁਹਾਡੇ ਭਰਾ ਸਨ? ਭਰਾ ਮੇਰਾ ਇੱਕੋ ਹੀ। ਉਹਦਾ ਕੀ ਨਾਂ ਸੀ? ਉਹਦੇ ਨਾਂ ਮਾਨਤ। ਹਾਂਜੀ ਮਾਨਤ ਅਲੀ। ਮਾਨਤ ਅਲੀ। ਤੇ ਪਹਿਲਾ ਨਾਂ ਕੀ ਸੀ ਉਹਦਾ? ਇੱਕੋ ਹੀ ਬਸ ਉਹ ਹੋਇਆ ਹੀ ਮੁਸਲਮਾਨਾਂ ਵਿੱਚ। ਅੱਛਾ ਜਦੋਂ ਮੁਸਲਮਾਨ ਹੋ ਗਏ ਸੀ ਉਦੋਂ ਪੈਦਾ ਹੋਇਆ ਸੀ? ਉਦੋਂ ਹੋਇਆ ਇੱਕੋ ਹੀ ਸੀ। ਅੱਛਾ 6 ਭੈਣਾਂ ਸੀ ਇੱਕੋ ਹੀ ਸੀ ਭਰਾ। ਅੱਛਾ ਅੱਛਾ। ਉਹ ਵੀ ਫੌਤ ਹੋ ਗਿਆ। ਅੱਛਾ ਮਾਮਾ ਜੀ ਜਦੋਂ ਪਾਕਿਸਤਾਨ ਬਣ ਗਿਆ ਹਾਂਜੀ ਤੁਸੀਂ ਲੋਕ ਇੱਥੇ ਰਹਿ ਗਏ ਹਾਂਜੀ ਤੁਹਾਡਾ ਖਾਨਦਾਨ ਉਹਨਾਂ ਹਮਲਿਆਂ ਦੇ ਦੌਰਾਨ ਮੁਸਲਮਾਨ ਹੋਇਆ ਸੀ ਕਿ ਉਸ ਤੋਂ ਬਾਅਦ ਹੋਇਆ ਸੀ? ਉਹਨਾਂ ਵਿੱਚ। ਅੱਛਾ ਉਹਨਾਂ ਵਿੱਚ। ਹੰਬਲੇ ਵਿੱਚ ਮਾਰ ਨਾ ਜਾਵੇ। ਮੇਥੋਂ ਜਿਹੜੀ ਵੱਡੀ ਸੀ ਨਾ ਉਹਨੇ ਮੂੰਹ ਜ਼ੁਬਾਨੀ ਕੁਰਾਨ ਸ਼ਰੀਫ ਪੜ੍ਹ ਲਿਆ। ਪੜ੍ਹ ਲਿਆ ਸੀ? ਪੜ੍ਹ ਲਿਆ ਉਹਨੇ। 7 ਜੀ ਉਹਨੇ ਬਚਾਇਆ ਕੱਲੀ ਨੇ। 7 ਜੀ ਉਹਨੇ ਬਚਾਇਆ ਪੜ੍ਹ ਕੇ ਸਾਰਾ ਕੁਝ ਜੋ ਆਮਦਾ ਸੀ ਉਹਨੇ ਐਵੇਂ ਜਿਵੇਂ ਕਿਸੇ ਨੇ ਪੜ੍ਹਾਇਆ ਤੇ ਆਪਣੇ ਆਪ ਹੀ ਅੱਲਾ ਉਹਨੇ 7 ਜੀ ਦਾਖਲੇ ਦੇ ਵਿੱਚੋਂ ਕਢਾਇਆ। ਅੱਛਾ। ਦਾਖਲਾ ਪੈ ਗਿਆ ਨਾ ਉਹਨੇ ਦਾਖਲੇ ਦੇ ਵਿੱਚੋਂ ਕਢਾਇਆ। ਮੂੰਹ ਜ਼ੁਬਾਨੀ ਮੇਥੋਂ ਵੱਡੀ ਸੀ ਜਿਹੜੀ ਉਹਨੇ ਮੂੰਹ ਜ਼ੁਬਾਨੀ ਪੜ੍ਹ ਲਿਆ। ਮੂੰਹ ਜ਼ੁਬਾਨੀ ਪੜ੍ਹ ਲਿਆ। ਵਾਹ ਜੀ ਵਾਹ। ਅੱਲਾ ਨੇ ਮਦਦ ਦਿੱਤੀ ਤੇ ਉਹਨੇ 7 ਜੀ ਬਚਾਇਆ। 140 ਤੇ ਕੋਲੋਂ ਲੋਕੀ ਕੱਟਣ ਵੱਢਣ ਕੀਤੀ ਜਾਣੀ। ਤੋਬਾ ਮੇਰੀ ਤੋਬਾ ਲਾ ਤੋਬਾ। ਉਹ ਵਕਤ ਯਾਦ ਮੈਨੂੰ ਆਉਂਦਾ ਨਾ ਤੇ ਮੈਂ ਵੇਖ ਲਾ ਹੈ। ਤੇ ਉਸ ਦਾਖਲੇ ਵਿੱਚੋਂ ਉਹਨੇ ਪਿੱਛੋਂ ਫਿਰ ਫੌਤ ਹੋ ਗਈ। ਉਹ ਮੇਰੀ ਭੈਣ ਫੌਤ ਹੋ ਗਈ ਸੀ? ਹਾਂਜੀ ਪਿੱਛੋਂ ਫੌਤ ਹੋ ਗਈ। ਅੱਛਾ ਮੁਸਲਮਾਨ ਹੋ ਗਏ ਸੀ ਉਹ ਕਿਉਂ ਗਏ? ਸਾਰੇ ਭੈਣ ਭਰਾ ਉੱਧਰ ਸਨ ਜਿਵੇਂ ਹੁਣ ਮੈਂ ਇਕੱਲੀ। ਨਹੀਂ ਤੁਸੀਂ ਮੁਸਲਮਾਨ ਹੋ ਗਏ ਸੀ ਸਾਰੇ? ਹਾਂਜੀ। ਤੁਹਾਡੇ ਵਾਲਦੇ ਵੀ ਹੋ ਗਏ ਵਾਲਦਾ ਵੀ ਹੋ ਗਈ ਭੈਣ ਭਰਾ ਵੀ ਹੋ ਗਏ। ਹਾਂਜੀ। ਬਾਕੀ ਚਾਚੇ ਬਾਬੇ ਉਧਰ ਚਲੇ ਗਏ ਸੀ? ਹਾਂਜੀ ਮੇਰੇ ਮਾਮਕੇ ਉਧਰ ਸਨ। ਮੇਰੇ ਮਾਮੇ ਰਹਿੰਦੇ ਸਨ ਜੰਮੂ। ਜੰਮੂ ਰਹਿੰਦੇ ਸੀ ਤੇ ਜੰਮੂ ਵਾਲਾ ਜਿਹੜਾ ਰਾਜਾ ਸੀ ਨਾ ਰਾਜਾ ਵੱਡਾ ਉਹਦਾ ਅੱਗੇ ਰੋਟੀ ਪਕਾਉਂਦਾ ਸੀ ਮੇਰਾ ਨਾਨਾ। ਅੱਛਾ। ਉਹਨੇ 8 ਪੈਲੀਆਂ ਦਿੱਤੀਆਂ ਸੀ। ਅੱਛਾ। ਰਾਜੇ ਨੇ 8 ਪੈਲੀਆਂ ਦਿੱਤੀਆਂ ਸੀ ਜੰਮੂ ਵਾਲੇ ਨੇ। ਤੇ ਉਹ ਫਿਰ ਮੇਰੇ ਫਿਰ ਮਾਪੇ ਵੀ ਉਧਰ ਚਲੇ ਗਏ। ਉਹਨਾਂ ਆਖਿਆ ਸਾਰੇ ਭੈਣ ਭਰਾ ਉਧਰ ਰਹਿਣਗੇ। ਮਾਪੇ ਕਿਹੜੇ ਸੰਨ ਚ ਗਏ ਨੇ ਉਧਰ? ਪਾਕਿਸਤਾਨ ਬਣਨ ਤੋਂ ਕਿੰਨੇ ਸਾਲ ਬਾਅਦ ਗਏ? ਕਿੰਨੇ ਚਿਰ ਮਗਰੋਂ ਗਏ ਨੇ। ਮੇਰੇ ਵੱਡਾ ਮੇਰਾ ਗ੍ਰਾਮ ਰਸੂਲ ਸੀ ਪੁੱਛਣ। ਆਹੋ ਤੁਹਾਡਾ ਇੱਧਰ ਵਿਆਹ ਕਰਕੇ ਫਿਰ ਗਏ ਨੇ? ਹਾਂਜੀ ਮੇਰਾ ਬੇਟਾ ਸੀ ਪੁੱਛਣ। ਅੱਛਾ 2 ਸਾਲਾਂ ਦਾ ਸੀ ਤੇ ਜਦੋਂ ਗਏ ਨੇ ਮੇਰੇ ਮਾਪੇ। ਮੈਨੂੰ ਆਖਰ ਬੇਟਾ ਛੱਡ ਦੇ ਪੀਰ ਕਤੀ ਵਾਲਾ। ਪੀਰ ਮੈਨੂੰ ਆਂਦਾ ਜੱਟੀਏ ਮੁੰਡਾ ਦੇ ਦੇ ਮੁੰਡਾ ਦੇ ਦੇ ਤੇ ਤੈਨੂੰ ਮੈਂ ਛੱਡ ਆਉਣਾ ਸਿਆਲਕੋਟ। ਉਦੋਂ ਸਿਆਲਕੋਟ ਸਨ। ਤੇ ਮੈਂ ਕਿਹਾ ਪੀਰ ਜੀ ਮੈਂ ਕਿੱਦਾਂ ਛੱਡਾ ਇਹਨੂੰ। ਕੋਈ ਫੁੱਫੀ ਝਿੜਕੇਗੀ ਕੋਈ ਮਾਂ ਝਿੜਕੇਗੀ ਕੋਈ ਚਾਚੀ ਦਾਦੀ ਝਿੜਕੇਗੀ। ਮੈਂ ਨਹੀਂ ਛੱਡਣਾ। ਇਸ ਪੁੱਤ ਦੇ ਮਾਰੇ ਮੈਂ ਭੈਣ ਭਰਾ ਕੋਲੋਂ ਜਾਂਦੇ ਰਹੇ
ਅੱਛਾ, ਜਦੋਂ ਆਖਰੀ ਮੁਲਾਕਾਤ ਹੋਈ ਮਾਂ ਪਿਓ ਨਾਲ, ਹਾਂਜੀ ਮੇਰੀ ਮਾਂ ਆਈ ਸੀ ਲੈਣ ਮੇਰੇ ਜਦੋਂ- ਹੁੰਦੇ ਆਈ ਜਦੋਂ ਸਰਹੱਦੀ ਤੇ ਚਲੇ ਗਏ ਨਾ ਹਾਂਜੀ, ਬਈ ਰਾਤ ਨੂੰ ਲੰਘ ਜਾਣਾ। ਉਹਨਾਂ ਨੇ ਤੁਹਾਨੂੰ ਮਿਲ ਕੇ ਗਏ ਸੀ ਕਿ ਅਸੀਂ ਚਲੇ ਜਾਣਾ? ਹਾਂਜੀ ਮੈਨੂੰ ਕੱਲੀ ਨੂੰ ਦੱਸ ਗਏ। ਤੁਹਾਨੂੰ ਜ਼ੋਰ ਨਹੀਂ ਲਾਇਆ ਕਿ ਚੱਲ ਕੁੜੀਏ ਤੂੰ ਵੀ ਨਾਲ? ਜ਼ੋਰ ਲਾਇਆ ਸੀ, ਹੂੰ, ਸਿਰਫ ਮੈਂ ਇੱਕ ਬੇਟੇ ਵਾਸਤੇ ਰਹਿ ਗਈ। ਕੋਈ ਬੇਟਾ ਕੋਈ ਛੱਡ ਬੇਟਾ ਕहीं ਨਿਕਾਹ ਨਾ ਅੱਛਾ। ਇਹਦੇ ਵਾਸਤੇ ਮੈਂ ਓਏ ਹੋਏ ਹੋਏ। ਉਹਨਾਂ ਨੇ ਕਿਹੜਾ ਬਾਰਡਰ ਕ੍ਰਾਸ ਕੀਤਾ ਸੀ? ਇਧਰੋਂ ਰੂਨਾਬਾਦ ਵੱਲੋਂ ਅੱਛਾ। ਰੂਨਾਬਾਦ ਵੱਲੋਂ ਉਧਰੋਂ ਕਿਸੇ ਜ਼ਿਮੀਂਦਾਰ ਹੂੰ, ਨੂੰ ਉਹ ਉਧਰੋਂ ਐਵੇਂ ਵਿੱਚ ਹੂੰ, ਬੰਨਾ ਹੀ ਹੈ ਟਿੱਬੇ ਜਿਹੇ ਹਨ ਤੇ ਉਹਨਾਂ ਪੈਸੇ ਕਿਸੇ ਜ਼ਿਮੀਂਦਾਰ ਨੂੰ ਆਖੇ ਦਿੱਤੇ। ਭਈ ਇਹਨੇ ਅਸੀਂ ਦਿਆਂਗੇ। ਹੂੰ, 7 ਪੱਖੀ ਸੀ, ਅੱਛਾ। 7 ਘਰ ਸੀ, 7 ਘਰ ਇੰਨੇ ਘਰ ਸੀ ਤੁਹਾਡੇ? ਇੰਨੇ ਘਰ ਸਾਰੇ ਚਲੇ ਗਏ ਇੱਥੋਂ? ਸਾਰੇ ਚਲੇ ਗਏ। ਫਿਰ ਉਹਨਾਂ ਪੈਸੇ ਲੈ ਕੇ ਤੇ ਬੰਨਾ ਟਪਾ ਦਿੱਤਾ। ਫਿਰ ਇੱਧਰ ਨੂੰ ਆ ਗਏ ਇੰਡੀਆ ਵਿੱਚ। ਇੱਕ ਖੋਤੀ ਲਈ ਮੈਨੂੰ ਦੱਸਣ, ਇੱਕ ਉਹਨਾਂ ਖੋਤੀ ਲਈ ਹੂੰ, ਤੇ ਬਾਲਾਂ ਤੇ ਬਸ ਰੋਟੀ ਪਾਣੀ ਬਾਲਾਂ ਵਾਸਤੇ ਤੇ ਭੁੱਖੇ ਪਾਣੇ। ਫਿਰ ਕੋਈ ਆਪਣੇ ਰਿਸ਼ਤੇਦਾਰਾਂ ਦੇ ਚਲੇ ਗਏ, ਕੋਈ ਆਪਣੇ ਰਿਸ਼ਤੇਦਾਰਾਂ ਦੇ ਤੇ ਉੱਧਰ ਤੁਹਾਡੇ ਚਲੇ ਗਏ। ਮਾਪੇ ਕਿੱਥੇ ਚਲੇ ਗਏ? ਮੇਰੇ ਮਾਪੇ ਹੁਸ਼ਿਆਰਪੁਰ। ਹੁਸ਼ਿਆਰਪੁਰ? ਹਾਂਜੀ ਅੱਛਾ, ਸ਼ਹਿਰ ਦੇ ਵਿੱਚ? ਸ਼ਹਿਰ ਦੇ ਵਿੱਚ। ਕਿਹੜੇ ਮਹੱਲੇ? ਮਹੱਲੇ ਦਾ ਨਹੀਂ ਮੈਨੂੰ ਪਤਾ, ਤੇ ਮੁੰਡਿਆਂ ਦਾ ਮੈਨੂੰ ਪਤਾ। ਰੌਣਕੀ ਰਾਮ ਹਾਂਜੀ, ਤੇ ਰੌਣਕੀ ਰਾਮ ਹੈ। ਅੱਛਾ, ਰੌਣਕੀ ਰਾਮ। ਹਾਂਜੀ ਅੱਛਾ, ਉਹ ਬੱਚੇ ਪੜ੍ਹਾਈ ਤੇ ਸਕੂਲੇ ਉਹਨੇ ਲਾਈ ਹੰਡਾਈ ਹੂੰ, ਤੇ ਬੜੇ ਪੁੱਜਦੇ ਹਨ। ਜਿਹੜੇ ਮੇਰੇ ਭੈਣ ਦੇ ਪੁੱਤ ਹਨ, ਇੱਕ ਤੇ ਇਟਲੀ ਗਿਆ ਹੋਇਆ, ਅੱਛਾ, ਇੱਕ ਇਟਲੀ ਗਿਆ ਤੇ ਇੱਕ ਬੈਂਕ ਦਾ ਮੁਲਾਜ਼ਮ ਭਣੇਵਾ ਮੇਰਾ। ਸਹੀ। ਅੱਛਾ ਮਾਂ ਜੀ, ਇਹ ਦੱਸੋ ਜਦੋਂ ਮਾਂ ਤੁਹਾਡੀ ਚਲੀ ਗਈ ਹਾਂਜੀ ਫਿਰ ਮੁੜ ਕੇ ਕਿੰਨੇ ਸਾਲਾਂ ਬਾਅਦ ਤੁਹਾਨੂੰ ਮਿਲਣ ਪਾਕਿਸਤਾਨ ਆਈ? ਉਹ ਫੌਤ ਹੋ ਗਏ। ਉੱਥੇ ਜਾ ਕੇ ਮੁਲਾਕਾਤ ਨਹੀਂ ਹੋਈ ਉਸ ਤੋਂ ਬਾਅਦ ਮਾਂ ਨਾਲ? ਨਾ ਜੀ ਮੁਲਾਕਾਤ ਨਹੀਂ। ਖੱਤ ਪੱਤਰ ਨਾ? ਭਰਾ ਨਾਲ ਨਹੀਂ ਹੋਈ, ਭਰਾ ਵੀ ਮਰ ਗਿਆ, ਭਰਜਾਈ ਵੀ ਮਰ ਗਈ। ਇਹ ਅਗਲੀ ਖੱਤ ਪੱਤਰ ਆਉਂਦਾ ਰਿਹਾ ਤੁਹਾਨੂੰ? ਨਾ ਜੀ ਖਤ ਪੱਤਰ ਤੇ ਮਗਰੋਂ ਜਦੋਂ ਇਹ ਇਥੋਂ ਸਲਾਹ ਹੁਣ ਉਹਦੇ ਦੱਸੋ ਤੁਸੀਂ ਕਿ ਤੁਹਾਡੀ ਇੰਨੇ ਸਾਲਾਂ ਬਾਅਦ ਮੁਲਾਕਾਤ ਕਿੱਦਾਂ ਹੋਈ ਸੀ ਉਹਨਾਂ ਦੇ ਨਾਲ? ਉਹਦੀ ਕਹਾਣੀ ਸੁਣਾਓ। ਮੁਲਾਕਾਤ ਮੇਰੀ ਹੋਈ। ਤੁਸੀਂ ਉਹਨਾਂ ਦਾ ਉਡੀਕ ਕਰਦੇ ਰਹੇ ਕਿ ਕੋਈ ਆਏਗਾ ਮੈਨੂੰ ਮਿਲਣ? ਉਹਨਾਂ ਨੂੰ ਪਤਾ ਸੀ ਵੀ ਅਸੀਂ ਖੁਦ ਇੱਥੇ ਛੱਡ ਕੇ ਆਏ ਹਾਂ, ਹਾਂ, ਤੇ ਮੈਨੂੰ ਪਤਾ ਨਹੀਂ ਸੀ ਕਿੱਥੇ ਗਏ ਨੇ, ਕਿਹੜੇ ਜ਼ਿਲ੍ਹੇ ਗਏ ਨੇ ਤੇ ਕਿਹੜੇ ਨੇ। ਹੂੰ, ਮੈਂ ਫਿਰ ਇੱਥੇ ਜਾਂਦੀ ਰਹੀ ਗੁਰਦੁਆਰੇ। ਨਨਕਾਣਾ ਸਾਹਿਬ? ਨਹੀਂ, ਸੱਚੇ ਸੌਦੇ? ਸੱਚੇ ਸੌਦੇ। ਅੱਛਾ, ਜਦੋਂ ਗੱਡੀਆਂ ਆਵਣ ਉਦੋਂ ਚਲੀ ਜਾਵਾਂ, ਜਦੋਂ ਆਵਣ ਉਦੋਂ ਚਲੀ ਜਾਵਾਂ। ਉਹਨਾਂ ਫਿਰ ਨਾ ਇੱਕ ਵਾਰੀ ਬੜਾ ਮੇਰੇ ਨਾਲ ਤਾਮਨ ਕੀਤਾ। ਉਹਨਾਂ ਆਖਿਆ, ਮੈਂ ਉਹਨਾਂ ਅੱਗੇ ਰੋਈ ਕਰ ਲਾਈ। ਉਹਨੇ ਮੇਰੀਆਂ ਤਸਵੀਰਾਂ ਲਾਈਆਂ। ਤੁਸੀਂ ਕੀ ਕਿਹਾ ਉਹਨਾਂ ਨੂੰ ਦੱਸਿਆ? ਮੈਂ ਕਿਹਾ ਮੇਰੇ ਪੇਕੇ ਉੱਧਰ ਆਏ। ਹੂੰ, ਉਹ ਆਖਣ ਲੱਗੇ ਵੀ ਅੰਮਾ ਜੀ ਅਸੀਂ ਨਾ ਭਾਵੇਂ ਜੋ ਮਰਜ਼ੀ ਹੋਵੇ ਮੁਸਲਮਾਨ ਤਾਮਨ ਨਹੀਂ ਕਰਦੇ। ਉਹਨੇ ਇੰਨਾ ਮੇਰਾ ਤਾਮਨ ਕੀਤਾ ਜੇ ਨਾ ਆਖਣ ਦੀ ਗੱਲ ਨਹੀਂ। ਆਖਣ ਲੱਗੇ ਮੇਰੀਆਂ ਤਸਵੀਰਾਂ ਲਾਈਆਂ, ਫਿਰ ਅਖਬਾਰਾਂ ਉਹਨਾਂ ਛਪਾਈਆਂ ਉਧਰ ਜਾ ਕੇ? ਅੱਛਾ, ਅਖਬਾਰਾਂ ਛਪਾਈਆਂ ਤੇ ਜਿਹੜਾ ਮੇਰੇ ਵੱਟੇ ਵਿੱਚ ਸੀ ਨਾ, ਹਾਂ, ਉਹਨੂੰ ਪਤਾ ਲੱਗਾ ਵੀ ਅਸੀਂ ਉੱਥੇ ਛੱਡ ਕੇ ਆਏ ਹਾਂ। ਅੱਛਾ, ਉਹਨੇ ਅਖਬਾਰ ਪੜ੍ਹੀ? ਹਾਂ ਅਖਬਾਰ ਪੜ੍ਹੀ। ਹੂੰ, ਫਿਰ ਆ ਟੈਲੀਫੋਨ ਇਹ ਨਹੀਂ ਸਾ ਪੀਸੀਓ ਪਰ ਬਾਲੇ ਇਹ ਅੱਜ ਤੋਂ 20-30 ਸਾਲ ਪਹਿਲਾਂ ਦੀ ਗੱਲ ਹੈ? ਹਾਂਜੀ। ਅੱਛਾ। ਉਹਨਾਂ ਫਿਰ ਮੈਨੂੰ ਉਹਨਾਂ ਨੰਬਰ ਦਿੱਤੇ। ਫਿਰ ਮੈਂ ਇੱਥੇ ਦੋਧੀ ਦੇ ਨਾ ਬਾਲੇ ਦੋਧੀ ਦੇ ਫਿਰ ਪੀਸੀਓ ਤੇ ਨਾ ਉੱਥੇ ਫਿਰ ਮੈਂ ਨਾ ਰਾਸਤਾ ਉਹਨਾਂ ਨਾਲ ਕਰਦੀ ਰਹੀ। ਅੱਛਾ, ਰਾਸਤਾ ਕਰਦੀ ਰਹੀ। ਉਹ ਫਿਰ ਜਿਹਨੂੰ ਮੇਰਾ ਨੰਬਰ ਦਿੱਤਾ ਨਾ ਉਹ ਹੀ ਕਰਦੇ ਰਹੇ, ਜਿਹਨੂੰ ਭੈਣਾਂ ਭਤਰੀਏ। ਅੱਛਾ, ਉਹਨਾਂ ਨਾਲ ਫਿਰ ਤੁਹਾਡਾ ਰਾਬਤਾ ਹੋਇਆ? ਭੈਣਾਂ ਨਾਲ ਫਿਰ ਗੱਲ ਹੋਈ? ਹਾਂਜੀ, ਭੈਣਾਂ ਨਾਲ ਹੁਣ ਵੀ ਨਾਟਕ ਖਿਲਾਇਆ ਮੈਂ। ਨਾਟਕ ਤੇ ਹੁਣ ਤੁਹਾਡੀਆਂ ਭੈਣਾਂ ਹੈਗੀਆਂ ਦੋਨੇ ਉਧਰ? ਹਾਂਜੀ, ਦੋਵੇਂ ਨਾਟਕ ਤੇ ਉਹਨਾਂ ਨੇ ਕੀ ਦੱਸਿਆ ਕਿ ਮਾਂ ਤੁਹਾਡੀ ਯਾਦ ਕਰਦੀ ਰਹੀ ਧੀ ਨੂੰ, ਆਪਣੀ ਨੂੰ, ਵੱਡੀ ਧੀ ਨੂੰ? ਬਥੇਰਾ। ਤੇ ਇਧਰੋਂ ਤੁਸੀਂ ਤੜਫਦੇ ਰਹੇ ਹੋਣੇ ਹੋ। ਹੁਣ ਇਹ ਗੱਲ ਬੰਦੀ ਜਾਈ ਦੇ ਦੇ ਮਿੰਤਾ ਕਿ ਮੇਰੀ ਮਾਂ ਮੇਰੇ ਹੁੰਦੇ ਮੈਂ ਦੀ ਸਾਰੀ। ਅੱਛਾ, ਤੁਹਾਡੇ ਸਾਹਮਣੇ? ਮੇਰੇ ਸਾਹਮਣੇ
ਨੇ ਮੇਥੋਂ ਕਿੱਥੇ ਨਿਕਲੀਆਂ ਹਨ ਸਾਰੀਆਂ। ਅਗਲਾ ਕੋਠੀ ਦਾ ਖਿਆਲ ਹੋਣਾ ਦਾ ਆਹੋ ਉੱਥੇ ਬੈਠੀ ਸੀ ਤੇ ਅਸੀਂ ਚੀਜ਼ ਗਰਮੀਆਂ ਵਿੱਚ ਇੱਥੇ ਦੇ ਦਿਹਾੜੀ ਨੇ ਜਾ ਮੈਨੂੰ ਪੀਰ ਕੱਕੀ ਵਾਲਾ ਹਰਿਆ, ਪੀਰ ਕੱਕੀ ਵਾਲਾ 2 ਵਾਰੀ ਆਇਆ, ਪੀਰ ਕੱਕੀ ਵਾਲਾ 2 ਵਾਰੀ ਆਇਆ। ਆਂਦਾ ਜੱਟੀਏ ਚੱਲ ਮੈਂ ਤੈਨੂੰ ਲੈ ਚੱਲਾਂ, ਤੈਨੂੰ ਮੁਲਾਕਾਤ ਕਰਾ ਲਿਆਵਾਂ। ਮੈਂ ਕਿਹਾ ਮੈਂ ਨਹੀਂ ਪੀਰਾ ਕਰਨੀ, ਓਏ ਹੋਏ ਹੋਏ। ਮੇਰਾ ਇਹਨਾਂ ਬੇਟਾ ਖੋ ਲੈਣਾ। ਉਹ ਆਂਦੇ ਸੀ ਔਲਾਦ ਦੀ ਖਾਤਰ ਮਾਪੇ ਛੱਡ ਦਿੱਤੇ। ਮਾਂ ਫਿਰ ਮਾਂ ਹੀ ਹੁੰਦੀ ਹੈ ਨਾ। ਤੇ ਬੜੀ ਕੋਸ਼ਿਸ਼ ਕੀਤੀ, 4 ਵਾਰੀ ਮੈਂ ਇਸਲਾਮਾਬਾਦ ਗਈ, ਮਾਘ ਪੋਹ ਦੀਆਂ ਰਾਤਾਂ ਅੱਛਾ, ਵੀਜ਼ਾ ਲਵਾਉਣ ਵਾਸਤੇ। ਵੀਜ਼ਾ ਲਵਾਉਣਾ ਤੇ ਵੀਜ਼ਾ ਨਹੀਂ ਸੀ ਲੱਗਦਾ, ਨਹੀਂ ਸੀ ਲੱਗਦਾ। ਫਿਰ ਕਿੱਦਾਂ ਲੱਗਿਆ? ਫਿਰ ਇੱਥੋਂ ਤੇਰੇ ਲਾਹੌਰੋਂ ਅੱਛਾ, ਫਿਰ ਲੱਗਾ। ਉਹ ਪੁੱਛਦੇ ਨੇ ਕਿ ਕਦ ਵਾਸਤੇ ਜਾਣਾ ਮਾਂ ਤੂੰ ਉੱਧਰ? ਹਾਂਜੀ ਉਹ ਪੁੱਛਦੇ ਨੇ ਸਾਰਾ। ਪਹਿਲੀ ਵਾਰੀ ਵੀਜ਼ਾ ਕਿੱਦਾਂ ਲੱਗਿਆ ਸੀ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਉਹ ਇਹ ਮੁੰਡਾ ਹੀ ਲਵਾ ਕੇ ਲਿਆਇਆ ਸੀ, ਅੱਛਾ, ਮੁੰਡਾ ਹੀ ਲਵਾ। ਉਹਨਾਂ ਨੇ ਪੁੱਛਿਆ ਤੁਹਾਨੂੰ ਤੁਹਾਡਾ ਉਧਰ ਕੌਣ ਰਹਿੰਦਾ? ਇਹਨੇ ਨਾ ਅਕਰਮ ਜਦੋਂ ਆਉਣਾ ਪੁੱਛਣਾ ਸ਼ਮਸ਼ਾਦ ਦੱਸ ਮੈਨੂੰ, ਇਹਨੇ ਆਖਣਾ ਅਮਾਂ ਦੀ ਕੋਲ ਲਗਾ। ਮੈਂ ਕਿਹਾ ਤੂੰ ਮੇਰੇ ਕਾਗਜ਼ ਤੋਂ ਰੋੜ ਆਇਆ। ਉਹਨਾਂ ਅੱਗੋਂ ਤਾਮਨ ਕੀਤਾ, ਅੱਗੋਂ ਤਾਮਨ ਕੀਤਾ। ਮੇਰਾ ਜਿਹੜਾ ਪਨਵਈਆ ਨਾ ਉਹ 7 ਪਿੰਡਾਂ ਤੇ ਸਰਪੰਚ ਹੈਗਾ। ਵਾਹ, 7 ਪਿੰਡਾਂ ਤੇ ਸਰਪੰਚ? ਹਾਂ ਸਰਪੰਚ ਹੈਗਾ। ਉਹਨੇ ਫਿਰ ਕਾਗਜ਼ ਘੱਲੇ। ਅੱਛਾ, ਉਹਨੇ ਫਿਰ ਕਾਗਜ਼ ਘੱਲੇ ਵੀ ਅਸੀਂ ਇਹ ਬੰਦਾ ਅਸੀਂ ਸਾਡਾ ਰਿਸ਼ਤੇਦਾਰ ਹੈ। ਫਿਰ ਤੁਹਾਨੂੰ ਵੀਜ਼ਾ ਮਿਲਿਆ? ਹਾਂ। ਫਿਰ ਜਦੋਂ ਪਾਕਿਸਤਾਨੋਂ ਤੁਸੀਂ ਹਿੰਦੁਸਤਾਨ ਗਏ, ਹਾਂਜੀ, ਸਭ ਨਾਲੋਂ ਪਹਿਲਾਂ ਕਿਹੜੀ ਭੈਣ ਨਾਲ ਮੁਲਾਕਾਤ ਹੋਈ ਸੀ? ਮੈਂ ਅਟਾਰੀ ਉਤਰੀ। ਕੱਲੀ ਮੈਨੂੰ ਗੱਡੀ ਵਿੱਚ ਬਾਰਿਆ ਤੇ ਮੇਰਾ ਪੁੱਤ ਰੋਣ ਲੱਗ ਗਿਆ। ਮੈਂ ਇਹਨੂੰ ਆਨੀ ਆ ਤੂੰ ਕਿਉਂ, ਮੈਂ ਕਿਹਾ ਤੂੰ ਕਿਉਂ ਰੋਇਆ? ਅੱਛਾ, ਪੁੱਤ ਰੋਣ ਲੱਗ ਪਿਆ? ਇਹ ਰੋਣ ਲੱਗ ਪਿਆ। ਕੋਈ ਪਰ ਮਾਂ ਨੇ ਆਉਣਾ ਕਿ ਨਹੀਂ। ਅੱਛਾ, ਮੈਂ ਕਿਹਾ ਪੁੱਤ ਤੂੰ ਇੰਨਾ ਕਰ, ਲੋਕੀ ਤੇ ਅੱਜ ਕਰਨ ਜਾਂਦੇ ਨੇ ਤੇ ਮੈਂ ਵੀ ਅੱਜ ਕਰ ਚੱਲੀ। ਓਏ ਹੋਏ, ਵਾਕਈ। ਤੂੰ ਕਾਹਨੂੰ ਰੋਣਾ? ਤੂੰ ਆਪ ਸ਼ੁਕਰ ਕਰ ਮੇਰੀ ਮਾਂ ਚੱਲੀ ਏ ਭੈਣ ਭਰਾਵਾਂ ਨੂੰ ਮਿਲਣ। ਮੈਂ ਜਦੋਂ ਲਾਹੌਰੋਂ ਜਦੋਂ ਗੱਡੀ ਲੰਘੀ ਹੈ ਨਾ, ਲਾਹੌਰੋਂ ਗੱਡੀ ਲੱਗੀ ਹੈ, ਅੱਲਾ ਜਾਣਦਾ ਤੂੰ ਪੁੱਤ ਲੱਗਣਾ ਮੇਰਾ ਦਿਲ ਬਾਗੋ ਬਾਗ ਹੋ ਗਿਆ। ਅੱਛਾ, ਕੱਲੀ ਮੈਂ ਮਾਂ ਡਰਨਾ ਕਿਦੋਂ ਸੀ ਜਦੋਂ ਭੈਣ ਭਰਾ ਸਾਹਮਣੇ ਖਲੋਤੇ ਹੋਣ, ਉਸ ਮੁਲਕ ਦੇ ਵਿੱਚ ਬੈਠੇ ਹੋਣ ਤੇ ਉਹਨੇ ਇਜਾਜ਼ਤ ਮਿਲ ਗਈ ਹੋਵੇ, ਉਹਨੇ ਡਰਨਾ ਕਾਹਦਾ ਸੀ? ਗੱਡੀ ਵਿੱਚ ਜਦ ਭਾਇਆ ਨਾ ਤੇ 3-4 ਭੈਣ ਭਰਾ ਰੋਣ ਲੱਗ ਪਏ। ਅੱਛਾ, ਤੇ ਅੱਗੇ ਚੌਂਕੀ ਸਿਪਾਹੀ ਖਲੋਤਾ ਹੋਇਆ। ਇਹ ਆਂਦਾ ਵੀ ਮੇਰੀ ਵਾਲਦਾ ਨਾ ਰਾਤ ਦੀ ਰੋਟੀ ਨਹੀਂ ਖਾਧੀ ਤੇ ਮੈਂ ਨਾ ਜਾਣਾ ਵਾਲਦਾ। ਉਹ ਆਂਦਾ ਬੇਟੇ ਹੁਣ ਨਹੀਂ ਜਾਣਾ, ਹੁਣ ਗੱਡੀ ਦੇ ਲਾਗੇ ਨਹੀਂ ਜਾਣਾ। ਇਹਨੂੰ 200 ਰੁਪਇਆ ਦਿੱਤਾ, ਇਹ ਮੇਰੇ ਕੋਲ ਆ ਗਿਆ। ਅੱਛਾ, ਇਹਨੂੰ ਨੰਬਰ ਦਿੱਤਾ ਵੀ ਮੈਂ ਅਟਾਰੀ ਤੱਕ ਜਾਣਾ ਹੈ। ਅੱਛਾ, ਤੇ ਅੱਗੋਂ ਫਿਰ ਹੋਰ ਸਿਪਾਹੀ ਅੱਗੇ ਹੋਰ ਬਹਿ ਜਾਏਗਾ ਕਮਰੇ ਵਿੱਚ। ਅੱਛਾ, ਅਟਾਰੀ ਤੱਕ ਮੈਂ ਤੇਰੀ ਵਾਲਦਾ ਦੀ ਹਿਫਾਜ਼ਤ ਕਰਾਂਗਾ। ਵਾਹ ਜੀ ਵਾਹ। ਤੇ ਉਹਨੇ ਹਿਫਾਜ਼ਤ ਕੋਈ ਅਮਾ ਜੀ ਕੋਈ ਤਕਲੀਫ? ਮੈਂ ਕਹਿੰਦੀ ਅਮਾ ਜੀ ਕੋਈ ਤਕਲੀਫ? ਅਟਾਰੀ ਜਾ ਕੇ ਉਤਰੀ ਹਾਂ। ਹਾਂਜੀ, ਸਾਰੀ ਦੁਨੀਆ ਕਰਮ ਚਲੀ ਗਈ, ਮੈਂ ਉੱਥੇ ਬੈਠੀ। ਅੱਛਾ, ਮੇਰੇ ਵਾਰਸ ਆ ਕੇ ਬਾਹਰ ਕਾਰ ਲੈ ਕੇ ਬੈਠੇ ਹੋਏ। ਅੱਛਾ, ਅੱਗੇ ਨਹੀਂ ਨਾ ਸਟੇਸ਼ਨ ਦੇ ਆਉਣ ਦਿੰਦੇ। ਉਹਨਾਂ ਨੇ 200 ਰੁਪਇਆ ਦਿੱਤਾ ਇੱਕ ਸਿਪਾਹੀ ਨੂੰ। ਉਹਨੂੰ ਆਖਿਆ ਵੀ ਸਾਡੀ ਨਾ ਸਵਾਰੀ ਆਈ ਹੈ ਸਟੇਸ਼ਨ ਵਿੱਚ। ਸਟੇਸ਼ਨ ਬੜੀ ਲੰਮੀ। ਉਹ ਆਵਾਜ਼ਾਂ ਦਿੰਦਾ ਆਵੇ, ਕੋਈ ਪਾਕਿਸਤਾਨੋਂ ਬੰਦਾ ਆਇਆ, ਕੋਈ ਪਾਕਿਸਤਾਨੋਂ ਬੰਦਾ ਆਇਆ। ਹਾਂਜੀ ਮੈਂ ਆਈ। ਅਮਾ ਜੀ ਤੁਹਾਡੇ ਵਾਰਸ ਬਾਹਰ ਹੈ। ਅੱਛਾ, ਤੁਹਾਡੇ ਵਾਰਸ ਬਾਹਰ ਹੈ। ਬਾਹਰ ਜਦੋਂ ਗਈ ਆ ਲੈਣਾ ਲੱਗੀਆਂ ਤੇ ਅੱਗੋਂ ਮੇਰਾ ਭਣੇਵਾ ਆ ਗਿਆ। ਉਹਨੇ ਮਗਰੋਂ ਮੈਨੂੰ ਜੱਫੀ ਪਾ ਲਈ। ਮਾਸੀ ਮੈਨੂੰ ਜੱਫੀ ਪਾ ਲਈ। ਮੇਰੀਆਂ ਭੈਣਾਂ ਦੋਵੇਂ ਖਲੋਤੀਆਂ, ਮੈਨੂੰ ਆਂਦਾ ਇੰਨੀ ਦੂਰ ਖਲੋਤੀਆਂ, ਮੈਨੂੰ ਆਂਦਾ ਮਾਸੀ ਪਹਿਲਾਂ ਪਛਾਣ ਤੇਰੀਆਂ ਭੈਣਾਂ ਕਿੱਥੇ? ਉਹਨਾਂ ਮਠਿਆਈ ਦੀ ਟੋਕਰੀ ਫੜੀ ਹੋਈ, ਕਾਰ ਕੋਲ ਖਿਲਾਰੀ, ਹਾਰ ਫੜੇ ਹੋਏ। ਅੱਛਾ, ਹਾਰ ਫੜੇ ਹੋਏ, ਹਾਰ ਉਹਨਾਂ ਮੇਰੇ ਗਲ ਵਿੱਚ ਪਾਏ। ਮਠਿਆਈ ਜਾ ਕੇ ਉੱਥੇ ਦੇ ਤੇ ਆਪਣੇ ਪਿੰਡ ਵੰਡੀ। ਲੋਕੀ ਆਖਣ ਤੁਸੀਂ ਮਠਿਆਈ ਵੰਡਣੀ ਪਈ, ਸਾਡੀ ਭੈਣ ਮਰੀ ਜਿੰਦਾ ਹੋ ਗਈ, ਸਾਡੀ ਭੈਣ ਮਰੀ ਜਿੰਦਾ ਹੋ ਗਈ। ਅੱਲਾ ਜਾਣਦਾ ਪੁੱਤ ਮੈਨੂੰ ਤੇ ਹੋਏ ਤੇ ਨਹੀਂ ਉਹਨਾਂ ਉਤਰਨ ਦਿੱਤਾ।
2-3 ਵਾਰੀ ਮੈਨੂੰ ਸੋਨੇ ਦੀਆਂ ਵਾਲੀਆਂ ਪਾਈਆਂ। ਉਹਨਾਂ ਨੇ ਕਿੰਨੇ ਦਿਨ ਦਾ ਵੀਜ਼ਾ ਲੱਗਾ ਸੀ? ਤੇ 2 ਮਹੀਨੇ ਦਾ ਪਿੱਛੋਂ ਹੂੰ 2 ਮਹੀਨਿਆਂ ਦਾ ਕਰ। ਅੱਛਾ, ਹਾਂ। ਕਿੰਨੇ ਵਾਰੀ ਹੋਇਆ ਹੈ ਤੁਸੀਂ? 2 ਵਾਰੀ। ਤੀਸਰੀ ਵਾਰੀ ਜਾਣਾ ਸੀ, ਕਰੋਨਾ ਲੱਗ ਗਿਆ। ਕਾਗਜ਼ ਆਏ, ਅਨਕਾਰੀ ਉਹਨਾਂ ਕੋਲ ਗਈ, ਅਨਕਾਰੀ ਗਈ ਤੇ ਕਰੋਨਾ ਲੱਗ ਗਿਆ। ਅੱਛਾ, 2 ਵਾਰੀ ਤੁਸੀਂ ਗਏ ਸੀ? ਹਾਂਜੀ 2 ਵਾਰੀ। ਪਹਿਲੀ ਵਾਰੀ 1.5 ਮਹੀਨਾ ਰਹੇ? 2 ਵਾਰੀ 2 ਮਹੀਨੇ। ਅੱਛਾ 2 ਮਹੀਨੇ। ਹਾਂ, ਪਿੱਛੋਂ ਨਾ 2 ਮਹੀਨੇ ਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਘੁੰਮੇ? ਬੜੇ, ਚੰਡੀਗੜ੍ਹ, ਹੂੰ ਫਿਰ ਇਹਦੇ ਜੰਮੂ, ਹਾਂ ਫਿਰ ਗੁਰਦਾਸਪੁਰ, ਅੱਛਾ ਫਿਰ ਪਰਾਂ ਹੈਗਾ ਬੇਗਪੁਰ। ਅੱਛਾ ਬੜੇ ਸ਼ਹਿਰ। ਫਿਰ ਜਿੱਥੇ ਵੱਡੀ ਮਾਤਾ ਹੁੰਦੀ ਹੈ, ਹਾਂਜੀ ਜਿੱਥੇ ਸੋਨੇ ਦਾ ਛਤਰ ਚਾੜਿਆ, ਹੂੰ ਉੱਥੇ ਵੀ ਜਿਹੜਾ ਮੰਦਿਰ ਹੈ ਉਹਨਾਂ ਦਾ? ਮੰਦਿਰ, ਜਿਹੜਾ ਵੱਡਾ ਮੰਦਿਰ ਹੈ, ਅੱਛਾ ਉੱਥੇ ਇੰਨੀ ਸ਼ਰਕਤ ਪਹਾੜਾਂ ਦੇ ਵਿੱਚ। ਹੂੰ ਉੱਥੇ ਮੇਰੇ ਭਣੇਵੇਂ ਲੈ ਗਏ ਕਾਰ, ਅੱਛਾ ਆਪਣੀਆਂ ਕਾਰਾਂ, ਆਪਣੀਆਂ ਹੰਡਾਈਆਂ ਉਹਨਾਂ ਤੇ ਦੀਆਂ। ਭੈਣਾਂ ਨੇ ਫਿਰ ਉਹ ਕਹਾਣੀ ਦੱਸੀ ਕਿ ਜਦੋਂ ਪਾਕਿਸਤਾਨ ਦੇ ਬਾਰਡਰ ਕ੍ਰਾਸ ਕੀਤੇ ਤੇ ਇੱਧਰ ਆ ਕੇ ਉਧਰ ਜਾ ਕੇ ਕਿਹੜੇ ਕਿਹੜੇ ਮੁਸ਼ਕਲਾਂ ਆਈਆਂ, ਕਿਵੇਂ ਰਹੇ ਉਧਰ? ਭੁੱਖੇ ਪਾਣੇ ਆ। ਅਸੀਂ 10 ਦਿਨ ਭੁੱਖੇ ਰਹੇ। ਅੱਛਾ, ਹਾਂ, 10 ਜਦੋਂ ਉਧਰ ਗਏ ਨੇ। ਓਏ ਹੋਏ, ਤੇ ਹੁਣ ਆਪਣੀਆਂ ਜ਼ਮੀਨਾਂ ਵੀ ਲੈ ਲਈਆਂ ਨੇ? ਹਾਂਜੀ, ਹੁਣ ਜ਼ਮੀਨਾਂ ਵੀ ਹਨ। ਹੁਣ ਕਿਹੜਾ ਘਰ ਨਹੀਂ ਜਿਸ ਘਰ ਦੇ 2 ਬਾਹਰਲੇ ਮੁਲਕ। ਉਹ ਤੇ ਉਹਨਾਂ ਦੇ ਵਾਕਈ ਖਾਨਦਾਨਾਂ ਦੇ ਖਾਨਦਾਨ ਬਾਹਰ ਚਲੇ ਗਏ। ਹਾਂ, ਬਾਹਰ। ਤੇ ਅੱਛਾ ਮਾਂ ਜੀ, ਹੁਣ ਉਹ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਨਹੀਂ ਉਹ ਹੁਣ ਹਿੰਦੂ ਨੇ ਇਸ ਟਾਈਮ? ਨਹੀਂ, ਮੁਸਲਮਾਨ ਨੇ? ਹਾਂ, ਸਾਰੇ ਰਿਸ਼ਤੇਦਾਰ ਮੁਸਲਮਾਨ ਨੇ ਕਿ ਜਿਹੜੇ ਇੱਥੋਂ ਗਏ ਸੀ? ਜਿਹੜੇ ਇੱਥੋਂ ਗਏ। ਤੁਹਾਡਾ ਖਾਨਦਾਨ, ਜਿਹੜੇ ਮਾਪਿਆਂ ਦਾ ਖਾਨਦਾਨ, ਹਾਂ, ਉਹ ਮੁਸਲਮਾਨ ਨੇ? ਹਾਂ, ਜਿਹੜੇ ਅਗਲੇ ਹਨ ਜਿਹੜੇ ਮਾਮੇ ਸ਼ਾਮੇ ਨੇ ਉਹ ਹਿੰਦੂ ਹੀ ਨੇ? ਹਾਂ। ਸਹੀ ਸਹੀ ਸਹੀ। ਹੁਣ ਕਿਦੋਂ ਜਾਣਾ ਫਿਰ ਪਾਕਿਸਤਾਨ ਤੋਂ ਹਿੰਦੁਸਤਾਨ ਦੁਬਾਰਾ? ਹੁਣ ਕਮਜ਼ੋਰ ਹੋ ਗਈ। ਨਹੀਂ ਨਹੀਂ, ਅੱਲਾ ਕਰੇ ਤੁਸੀਂ, ਤੁਹਾਨੂੰ ਅੱਲਾ ਸਿਹਤ ਦੇਵੇ। ਇੱਕ ਵਾਰੀ ਫੇਰ ਆਪਣੀਆਂ ਭੈਣਾਂ ਨੂੰ ਜਾਂ ਉਹਨਾਂ ਨੂੰ ਬੁਲਾ ਲਓ ਇੱਧਰ। ਉਹ ਨਹੀਂ ਆਉਂਦੇ? ਉਹਨਾਂ ਦਾ ਤਾਂ ਵੀਜ਼ਾ ਆਸਾਨੀ ਨਾਲ ਲੱਗ ਜਾਂਦਾ। ਨਹੀਂ, ਉਹਨਾਂ ਦੇ ਬੇਟੇ ਗਏ ਨੇ, ਬੇਟੇ ਬਾਹਰ ਗਏ ਨੇ ਇਟਲੀ, ਤੇ ਉਹਨਾਂ ਉਧਰੋਂ ਦਿਲਵਾਏ। ਉਹ ਵੀ ਫਿਰ ਬਾਹਰ ਹੋਇਆ, ਇਹ ਵੀ ਬਾਹਰ ਹੋਇਆ, ਇੱਕ ਬੰਦੇ ਦਾ ਹੀ ਲੱਗਦਾ। ਤੇ ਉਹਨਾਂ ਨੂੰ ਕਹੋ ਫਿਰ ਇਟਲੀਓਂ ਸਿੱਧੇ ਇੱਧਰ ਆ ਜਾਣ, ਕਿ ਰਹਿਣ ਕੋਈ ਮਹੀਨਾ ਤੁਹਾਡੇ ਕੋਲ। ਇੱਕ ਤੇ ਨਾ ਉਧਰ ਲੋਕਾਂ ਨੂੰ ਡਰਾਇਆ ਗਿਆ ਹੈ ਕਿ ਅਗਰ ਤੁਸੀਂ ਪਾਕਿਸਤਾਨ ਦਾ ਵੀਜ਼ਾ ਲਾ ਲਓਗੇ ਨਾ ਤੇ ਤੁਹਾਡਾ ਫਿਰ ਇਟਲੀ ਦਾ ਨਹੀਂ ਲੱਗਣਾ, ਕਿਤੇ ਹੋਰ ਮੁਲਕ ਦਾ ਨਹੀਂ ਲੱਗਣਾ। ਲੇਕਿਨ ਇਹ ਸਾਰੇ ਅਫਵਾਹਾਂ ਨੇ। ਸਿੱਖ ਵੀ ਆਉਂਦੇ ਨੇ ਇੱਧਰ, ਠੀਕ ਹੈ, ਆਪਣੇ ਪਿੰਡ ਵੀ ਘੁੰਮ ਕੇ ਜਾਂਦੇ ਨੇ, 8-8 10-10 ਦਿਨ ਰਹਿ ਕੇ ਵੀ ਜਾਂਦੇ ਨੇ। ਮੁੰਡੇ ਵੀ ਆਉਂਦੇ ਨੇ ਅੱਜ ਕੱਲ, ਫਿਰ ਅਗਲੇ ਉਹਨਾਂ ਦੇ ਹਰ ਮੁਲਕ ਦਾ ਵੀਜ਼ਾ ਲੱਗ ਜਾਂਦਾ। ਇੱਥੇ ਨਹੀਂ 6 ਘਰ ਹਾਂਜੀ, ਆਪਣੇ ਸੱਚੇ ਸੌਦੇ, ਹਾਂਜੀ 6 ਘਰ ਹੈ। ਠੀਕ ਹੋ ਗਿਆ ਮਾਂ ਜੀ, ਬੜਾ ਚੰਗਾ ਲੱਗਾ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ। ਬੜੀ ਕਹਾਣੀ ਤੁਹਾਡੀ ਦਰਦਨਾਕ ਹੈ। ਕਿੱਥੇ ਰਹਿ? ਮੇਰੀ ਨੌਸ਼ਹਿਰਾ ਵਿਰਕਾਂ। ਅੱਛਾ, ਹਾਂਜੀ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।